ਪਿਆਰੇ ਦਰਸ਼ਕੋ, ਜਦੋਂ ਹਿੰਦੁਸਤਾਨ ਆਜ਼ਾਦ ਹੋਇਆ 1947 ਦੇ ਵਿੱਚ ਤਾਂ ਮੁਲਕ ਦੀ ਸਭ ਤੋਂ ਵੱਡੀ ਜਿਹੜੀ ਪ੍ਰਾਥਮਿਕਤਾ ਸੀਗੀ, ਪ੍ਰਾਇਓਰਿਟੀ ਸੀਗੀ, ਉਹ ਸੀ ਕਿ ਦੇਸ਼ ਨੂੰ ਅੰਨ ਪੱਖੋਂ ਆਤਮ ਨਿਰਭਰ ਬਣਾਉਣਾ। ਉਸ ਵੇਲੇ ਜਿਹੜੇ ਵੀ ਪ੍ਰੋਗਰਾਮ ਬਣਾਏ ਗਏ ਉਹ ਇਸੇ ਮੰਤਵ ਨਾਲ ਬਣਾਏ ਗਏ ਕਿ ਅਨਾਜ ਦੀ ਪੈਦਾਵਾਰ ਪੂਰੀ ਕੀਤੀ ਜਾ ਸਕੇ। ਉਸ ਵੇਲੇ ਢਿੱਡ ਭਰਨ ਦੀ ਗੱਲ ਜਿਹੜੀ ਸੀਗੀ ਉਹ ਸਾਡੇ ਸਾਰਿਆਂ ਦੇ ਸਾਹਮਣੇ ਸੀਗੀ ਔਰ ਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਵਿਚਾਰ ਚਰਚਾ ਹੋਈ ਉਸ ਦੇ ਹਿਸਾਬ ਨਾਲ ਐਗਰੀਕਲਚਰਲ ਯੂਨੀਵਰਸਿਟੀਆਂ ਜਿਹੜੀਆਂ ਬਣਾਉਣ ਦਾ ਪ੍ਰੋਗਰਾਮ ਸੀਗਾ। ਉਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਬਣੀ ਉਹ ਪੰਤ ਨਗਰ ਗੋਬਿੰਦ ਵੱਲਭ ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ 1960 ਦੇ ਵਿੱਚ ਬਣੀ ਔਰ ਦੂਸਰੀ ਜਿਹੜੀ ਯੂਨੀਵਰਸਿਟੀ ਬਣੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ 1962 ਦੇ ਵਿੱਚ ਬਣੀ। ਸਰਦਾਰ ਪ੍ਰਤਾਪ ਸਿੰਘ ਕੈਰੋਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀਗੇ ਔਰ ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਹਿੰਦੁਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਦੀ ਸੋਚ ਦਾ ਨਤੀਜਾ ਸੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਂਦ ਵਿੱਚ ਆਈ। ਯੂਨੀਵਰਸਿਟੀ ਦਾ ਵੀ ਪਹਿਲਾ ਕੰਮ ਇਹ ਸੀਗਾ ਕਿ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਜਾਵੇ ਔਰ ਬਾਹਰਲੀਆਂ ਕਣਕਾਂ ਜਿਹੜੀਆਂ ਮੈਕਸੀਕੋ ਤੋਂ ਲਿਆਂਦੀਆਂ, ਡਾਕਟਰ ਨਾਰਮਨ ਬੋਰਲੋ ਜਿਨ੍ਹਾਂ ਨੂੰ ਪਿਤਾਮਾ ਕਿਹਾ ਜਾਂਦਾ ਕਣਕਾਂ ਦਾ ਬਾਬਲ ਕਿਹਾ ਜਾਂਦਾ, ਉਹ ਇਸ ਦੇ ਵਿੱਚ ਆਏ। ਡਾਕਟਰ ਸਵਾਮੀਨਾਥਨ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਬਾਹਰਲੇ ਬੀਜ ਜਿਹੜੇ ਦਿਓ। ਉਹਨਾਂ ਬੀਜਾਂ ਨੂੰ ਇੱਥੇ ਟੈਸਟ ਕੀਤਾ ਗਿਆ, ਬੀਜ ਚੰਗੇ ਨਿਕਲੇ। ਇਸ ਤੋਂ ਬਾਅਦ ਲੜੀ ਤੁਰੀ ਫਸਲ ਸੁਧਾਰ ਦੀ ਔਰ ਫਿਰ ਤਾਂ ਝੜੀ ਲੱਗ ਗਈ। ਬਹੁਤ ਵਧੀਆ ਕਿਸਮਾਂ ਜਿਹੜੀਆਂ ਕਣਕ ਦੀਆਂ ਸਾਡੇ ਸਾਹਮਣੇ ਆਈਆਂ, ਉਹਨਾਂ ਨੇ ਅਨਾਜ ਦੇ ਵਿੱਚ ਕਾਫੀ ਵਾਧਾ ਯੋਗਦਾਨ ਪਾਇਆ ਔਰ ਇੱਕ ਤਰ੍ਹਾਂ ਦਾ ਜਿਹੜਾ ਐਪੀ ਸੈਂਟਰ ਸੀਗਾ ਹਰੀ ਕ੍ਰਾਂਤੀ ਦਾ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਣੀ ਹਿੰਦੁਸਤਾਨ ਦੀ ਔਰ ਉਸ ਤੋਂ ਬਾਅਦ ਇਹ ਜਿਹੜਾ ਹੈ ਸਿਲਸਿਲਾ ਲਗਾਤਾਰ ਅੱਗੇ ਚੱਲਦਾ ਰਿਹਾ। ਪਹਿਲਾਂ ਜਿਹੜੀ ਕਣਕ ਦਾ ਝਾੜ ਜਿਹੜਾ 1960-61 ਦੇ ਵਿੱਚ ਤਕਰੀਬਨ 1.2 ਮਿਲੀਅਨ ਟਨ ਸੀਗਾ, ਉਹ ਵੱਧ ਕੇ ਹੁਣ ਜਿਹੜਾ 4.7 ਦੇ ਕਰੀਬ ਵੀ ਹੋ ਗਿਆ ਸੀਗਾ। ਔਰ ਇਸੇ ਤਰ੍ਹਾਂ ਜਿਹੜਾ ਝੋਨਾ ਫਸਲ ਪੰਜਾਬ ਦੀ ਨਹੀਂ ਸੀ ਲੇਕਿਨ ਫਿਰ ਵੀ ਇੱਥੇ ਬੀਜੀ ਗਈ, ਉਸ ਵੇਲੇ ਜਿਹੜਾ ਝਾੜ 1.1 ਤੋਂ ਵੱਧ ਕੇ ਇਸੇ ਸਮੇਂ ਦੇ ਵਿੱਚ ਹੁਣ ਤਕਰੀਬਨ 4 ਦੇ ਕਰੀਬ ਇਹ ਵੀ ਹੋ ਗਿਆ ਹੈ। ਤਾਂ ਇਸ ਦੇ ਨਾਲ ਕੀ ਹੋਇਆ ਕਿ ਲੋਕਾਂ ਨੇ ਬਹੁਤ ਜ਼ਿਆਦਾ ਕਣਕ ਝੋਨਾ ਬੀਜਣਾ ਸ਼ੁਰੂ ਕਰ ਦਿੱਤਾ। ਔਰ ਹਰੀ ਕ੍ਰਾਂਤੀ ਜਿਹੜੀ ਮੈਂ ਹੁਣੀ ਕਹਿ ਕੇ ਹਟਿਆ, ਹਰੀ ਕ੍ਰਾਂਤੀ ਆਉਣ ਦੇ ਵਿੱਚ ਇੱਕ ਤਾਂ ਸੁਧਰੀਆਂ ਤਕਨੀਕਾਂ, ਨਵੀਆਂ ਕਿਸਮਾਂ ਜਿਨ੍ਹਾਂ ਦੀ ਪਾਣੀ ਦੀ, ਖਾਦਾਂ ਦੀ ਔਰ ਪੈਸਟੀਸਾਈਡ ਦੀ ਲੋੜ ਜਿਹੜੀ ਵਧੇਰੇ ਸੀਗੀ, ਉਹ ਮਿਹਨਤੀ ਕਿਸਾਨ ਜਿਨ੍ਹਾਂ ਨੇ ਉਹ ਤਕਨੀਕਾਂ ਅਪਣਾਈਆਂ ਔਰ ਸਰਕਾਰੀ ਪਾਲਸੀਆਂ ਕਿ ਸੜਕਾਂ ਦੀ ਇੱਥੇ ਕਾਇਨਾਤ ਜਿਹੜੀ ਬਣਾਈ ਜਾਵੇ, ਸੜਕਾਂ ਲਿੰਕ ਰੋਡਸ ਜਿਹੜੀਆਂ ਉਹ ਡਿਵੈਲਪ ਕੀਤੀਆਂ ਜਾਣ ਔਰ ਮਿਨੀਮਮ ਸਪੋਰਟ ਪ੍ਰਾਈਸ ਦੇ ਕੇ ਇਸ ਦੀ ਜਿਹੜੀ ਉਪਜ ਦੀ ਖਰੀਦ ਹੈ ਇਸ ਨੂੰ ਯਕੀਨੀ ਬਣਾਇਆ ਜਾਵੇ। ਇਹ ਸਾਰਾ ਕੁਝ ਰਲ ਕੇ ਹਰੀ ਕ੍ਰਾਂਤੀ ਜਿਹੜੀ ਉਹ ਇੱਕ ਅਸਲੀ ਰੂਪ ਉਸਨੇ ਧਾਰਨ ਕੀਤਾ। ਔਰ ਕੀ ਹੋਇਆ ਕਿ ਲੋਕਾਂ ਨੇ ਦੇਖਿਆ ਕਿ ਕਣਕ ਝੋਨਾ ਜਿਹੜਾ ਹੈ ਇਸ ਦੀ ਪੈਦਾਵਾਰ ਵੀ ਸੌਖੀ ਹੈ ਔਰ ਇਸ ਦੀ ਪ੍ਰੋਕਿਉਰਮੈਂਟ ਵੀ ਸਰਕਾਰੀ ਤੌਰ 'ਤੇ ਹੋ ਜਾਂਦੀ ਹੈ। ਉਹਨਾਂ ਨੇ ਇਸ ਨੂੰ ਵੱਡੇ ਪੱਧਰ ਦੇ ਉੱਤੇ ਅਪਣਾਇਆ। ਜਿਸ ਵੇਲੇ ਵੱਡੇ ਪੱਧਰ 'ਤੇ ਕੋਈ ਚੀਜ਼ ਅਪਣਾਈ ਜਾਂਦੀ ਹੈ ਉਸ ਦਾ ਅਸਰ ਸਰੋਤਾਂ 'ਤੇ ਵੀ ਪੈਂਦਾ ਹੈ। ਸਾਡੇ ਕੁਦਰਤੀ ਸਰੋਤਾਂ ਦੇ ਉੱਤੇ ਜਿਹੜਾ ਅਸਰ ਪਿਆ ਔਰ ਉਹਨਾਂ ਦੇ ਉੱਤੇ ਇੱਕ ਸਟਰੈਸ, ਇੱਕ ਪ੍ਰੈਸ਼ਰ, ਇੱਕ ਵਜਨ ਜਿਹੜਾ ਹੋਇਆ, ਜਿਸ ਦੇ ਕਰਕੇ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਝੋਨਾ ਹੈ ਇਹ ਪਾਣੀ ਬਹੁਤ ਖਿੱਚਦਾ ਹੈ। 1 ਕਿਲੋ ਅਗਰ ਝੋਨਾ ਪੈਦਾ ਕਰਨਾ ਹੈ ਤਾਂ ਤਕਰੀਬਨ 4000 ਲੀਟਰ ਪਾਣੀ ਜਿਹੜਾ ਉਸ ਦੇ ਵਿੱਚ ਲੱਗਦਾ ਹੈ ਔਰ ਇਹ ਪਾਣੀ ਦੇ ਉੱਤੇ ਜਿਹੜਾ ਵਜਨ ਪੈਣ ਦੇ ਨਾਲ ਖਾਸ ਕਰਕੇ ਕੇਂਦਰੀ ਜ਼ਿਲ੍ਹੇ ਪੰਜਾਬ ਦੇ ਜਿਹੜੇ ਆ ਉੱਥੇ ਪਾਣੀ ਦੀ ਸਤ੍ਹਾ ਜਿਹੜੀ ਉਹ ਥੱਲੇ ਜਾਣੀ ਸ਼ੁਰੂ ਹੋ ਗਈ ਔਰ 90 ਸੈਂਟੀਮੀਟਰ 95 ਸੈਂਟੀਮੀਟਰ ਪ੍ਰਤੀ ਸਾਲ ਤੱਕ ਇਹ ਕੁਛ ਇਲਾਕਿਆਂ ਦੇ ਵਿੱਚ ਪਾਣੀ ਦੀ ਸਤ੍ਹਾ ਜਿਹੜੀ ਉਹ ਨੀਚੇ ਜਾਣੀ ਸ਼ੁਰੂ ਹੋ ਗਈ ਸੀਗੀ ਔਰ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਜਲ ਜੀਵਨ ਹੈ ਔਰ ਖੇਤੀਬਾੜੀ ਦੇ ਵਿੱਚ ਪਾਣੀ ਦੀ ਬਹੁਤ ਮਹੱਤਤਾ ਹੈ। ਇਸ ਕਰਕੇ ਇਹ ਇੱਕ ਬਹੁਤ ਵੱਡਾ ਕੰਸਰਨ ਸੀਗਾ ਸਾਡੇ ਸਾਰਿਆਂ ਦੇ ਸਾਹਮਣੇ ਵਾਸਤੇ, ਸਾਡੇ ਵਿਗਿਆਨੀਆਂ ਦੇ ਸਾਹਮਣੇ ਔਰ ਸਾਡੇ ਪਾਲਿਸੀ ਪਲੈਨਰਸ ਦੇ ਸਾਹਮਣੇ। ਔਰ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਤਕਨੀਕਾਂ ਕੱਢੀਆਂ ਕਿ ਪਾਣੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ, ਬੈੱਡ ਪਲਾਂਟਿੰਗ ਦੇ ਰਾਹੀਂ ਪਾਣੀ ਬਚਾਇਆ ਜਾ ਸਕੇ, ਉਹ ਲੋਕਾਂ ਨੇ ਅਪਣਾਇਆ। ਇਸੇ ਤਰ੍ਹਾਂ ਯੂਨੀਵਰਸਿਟੀ ਵੱਲੋਂ ਹੁਣ ਇੱਕ ਟੈਂਸ਼ੋਮੀਟਰ ਜਿਹੜਾ ਹੈਗਾ ਕਾਢ ਕੱਢੀ ਗਈ ਹੈ। ਇਹ ਇੱਕ ਸਧਾਰਨ ਜਿਹਾ ਯੰਤਰ ਹੈ ਜਿਹੜਾ 300-350 ਰੁਪਏ ਦਾ ਮਿਲਦਾ ਹੈ ਔਰ ਯੂਨੀਵਰਸਿਟੀ ਇਸ ਨੂੰ ਪੈਦਾ ਕਰਦੀ ਹੈ, ਇਸ ਨੂੰ ਬਣਾਉਂਦੀ ਹੈ, ਕਿਸਾਨਾਂ ਨੂੰ ਦਿੰਦੀ ਹੈ ਔਰ ਇਸ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਝੋਨੇ ਨੂੰ ਪਾਣੀ ਦੀ ਕਦੋਂ ਲੋੜ ਹੈ। ਲੋੜ ਦੇ ਮੁਤਾਬਕ ਪਾਣੀ ਦਿਲਾਉਣ ਦੇ ਨਾਲ 10 ਤੋਂ 20% ਪਾਣੀ ਇਸ ਦੇ ਨਾਲ ਵੀ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਉਹਨਾਂ ਫਸਲਾਂ ਦੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਪਾਣੀ ਘੱਟ ਚਾਹੀਦਾ ਹੈ। ਇਸ ਤੋਂ ਇਲਾਵਾ ਐਗਰੀਕਲਚਰ ਦੇ ਵਿੱਚ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਗਈ ਕਿ ਸਬਜ਼ੀਆਂ, ਫਲਾਂ, ਹੋਰ ਫਸਲਾਂ
ਘੱਟ ਪਾਣੀ ਵਾਲੀਆਂ ਜਿਹੜੀਆਂ ਇਹਨਾਂ ਨੂੰ ਅਸੀਂ ਅਪਣਾਇਆ ਜਾ ਸਕੀਏ। ਔਰ ਇਸ ਤੋਂ ਇਲਾਵਾ ਜਿਹੜੀਆਂ ਵਿਧੀਆਂ ਹੈ ਡ੍ਰਿਪ ਇਰੀਗੇਸ਼ਨ, ਸਪ੍ਰਿੰਕਲਰ ਇਰੀਗੇਸ਼ਨ, ਜਿਨ੍ਹਾਂ ਨਾਲ ਪਾਣੀ ਦੀ ਬਚਤ ਹੋ ਸਕੇ। ਔਰ ਝੋਨੇ ਦੇ ਵਿੱਚ ਪਾਣੀ ਦੇਣ ਦੀ ਵਿਧੀ ਕਿ ਕਿਆਰੇ ਛੋਟੇ ਛੋਟੇ ਵੰਡ ਕੇ ਪਾਣੀ ਲਾਇਆ ਜਾਵੇ ਤਾਂ ਕਿ ਪਾਣੀ ਦੀ ਬਚਤ ਹੋ ਸਕੇ, ਇਸ ਬਾਰੇ ਵੀ ਜਿਹੜਾ ਹੈ ਉਹ ਗਿਆਨ ਪੈਦਾ ਕੀਤਾ ਗਿਆ ਔਰ ਕਿਸਾਨਾਂ ਤੱਕ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਲੇਜ਼ਰ ਲੈਂਡ ਲੈਵਲਰ, ਜਿਹੜੇ ਉੱਚੇ ਨੀਵੇਂ ਕਿਆਰੇ ਹੁੰਦੇ ਸੀਗੇ, ਉਹਨਾਂ ਨੂੰ ਇਸ ਲੇਜ਼ਰ ਕਰਾਹੇ ਦੇ ਨਾਲ, ਲੇਜ਼ਰ ਲੈਂਡ ਲੈਵਲਰ ਦੇ ਨਾਲ ਪੱਧਰਾ ਕਰਕੇ ਪਾਣੀ ਦੀ ਤਕਰੀਬਨ 20% ਤੱਕ ਵੀ ਬਚਤ ਹੋ ਸਕਦੀ ਹੈ। ਕਿਸਾਨ ਭਰਾ ਇਸ ਨੂੰ ਵੀ ਅਪਣਾ ਰਹੇ ਹਨ। ਇਸ ਤੋਂ ਇਲਾਵਾ ਹੋਰ ਜਿਹੜੀ ਸਮੱਸਿਆ ਸਾਡੇ ਸਾਹਮਣੇ ਆਈ ਉਹ ਸੀਗੀ ਕਿ ਭੂਮੀ ਦਾ ਜਿਹੜਾ ਸਿਹਤ ਹੈ ਇਸ ਦੇ ਵਿੱਚ ਵਿਗਾੜ ਪੈ ਗਿਆ। ਪਹਿਲਾਂ ਆਪਾਂ ਰੂੜੀ ਦੀਆਂ ਖਾਦਾਂ ਪਾਉਂਦੇ ਸੀਗੇ ਔਰ ਹਰ ਪਿੰਡ ਦੇ ਵਿੱਚ ਤਕਰੀਬਨ ਬਾਹਰਲੇ ਪਾਸੇ ਟੋਏ ਹੁੰਦੇ ਸੀ ਜਿੱਥੇ ਖਾਦਾਂ ਕੰਪੋਸਟ ਵਾਸਤੇ ਤਿਆਰ ਕੀਤੀਆਂ ਜਾਂਦੀਆਂ ਸੀ, ਰੂੜੀ ਦੀ ਖਾਦ, ਲੇਕਿਨ ਉਹ ਕਿਸਾਨ ਭਰਾ ਵਰਤੋਂ ਕਰਨ ਹਟ ਗਏ। ਰਿਜ਼ਲਟ ਕੀ ਹੋਇਆ ਕਿ ਅੱਜ ਸਾਡੀਆਂ ਫਸਲਾਂ ਦੇ ਵਿੱਚ ਕਈ ਤਰ੍ਹਾਂ ਦੇ ਖੁਰਾਕੀ ਤੱਤਾਂ ਦੀ ਜਿਹੜੀ ਘਾਟ ਆ ਗਈ ਹੈ। ਪਹਿਲਾਂ ਜ਼ਿੰਕ ਦੇ ਵਿੱਚ ਸੀਗੀ, ਮੈਂਗਨੀਜ਼ ਦੇ ਵਿੱਚ ਸੀਗੀ, ਲੋਹੇ ਦੇ ਵਿੱਚ ਸੀ, ਹੁਣ ਕਿਤੇ ਕਿਤੇ ਤਾਂਬੇ ਦੀ ਵੀ ਘਾਟ ਜਿਹੜੀ ਸਾਡੇ ਸਾਹਮਣੇ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਇਹ ਵੀ ਇੱਕ ਵੱਡਾ ਕੰਸਰਨ ਹੈਗਾ ਔਰ ਯੂਨੀਵਰਸਿਟੀ ਦੇ ਮਾਹਰ ਜਿਹੜੇ ਹੈ ਇਹ ਇਸ ਗੱਲ ਨੂੰ ਦੱਸਦੇ ਹੈ ਕਿ ਕਿਸਾਨ ਭਰਾ ਹਰੀ ਖਾਦ ਦੀ ਵਰਤੋਂ ਕਰਨ ਔਰ ਲੋੜ ਮੁਤਾਬਕ ਖਾਦਾਂ ਪਾਉਣ ਔਰ ਮਿੱਟੀ ਦੀ ਟੈਸਟ ਕਰਾ ਕੇ ਜਿਹੜੀ ਖਾਦਾਂ ਹੈ ਉਸ ਦੀ ਵਰਤੋਂ ਕਰਨ। ਹਰਾ ਪੱਤਾ ਚਾਰਟ, ਇੱਕ ਲੀਫ ਕਲਰ ਚਾਰਟ, ਇੱਕ ਬੜਾ ਸਧਾਰਨ ਜਿਹਾ ਯੰਤਰ ਹੈ ਜਿਹੜਾ 35 ਰੁਪਏ ਦਾ ਮਿਲਦਾ, ਉਸ ਦਾ ਵਰਤੋਂ ਕਰੋ। ਉਹ ਕੀ ਕਰੀਦਾ ਕਿ ਝੋਨੇ ਦੇ ਵਿੱਚ ਔਰ ਮਕਈ ਦੇ ਵਿੱਚ ਜਾ ਕੇ ਹਰਾ ਪੱਤਾ ਚਾਰਟ ਲੈ ਕੇ ਤੁਸੀਂ ਜਦੋਂ ਜਾਂਦੇ ਹੋ ਖੇਤ ਦੇ ਵਿੱਚ, ਪੱਤੇ ਨੂੰ ਇਸ ਦੇ ਰੰਗ ਦੇ ਨਾਲ ਮਿਲਾ ਲਓ। ਜੇ ਲੋੜ ਹੈ ਤਾਂ ਖਾਦ ਪਾ ਦਿਓ, ਜੇ ਨਹੀਂ ਲੋੜ ਹੈ ਤਾਂ ਖਾਦ ਨਾ ਪਾਓ। ਇਸ ਦੇ ਨਾਲ ਵੀ 20% ਦੇ ਕਰੀਬ ਖਾਦ ਜਿਹੜੀ ਨਾਈਟ੍ਰੋਜਨ ਦੀ ਬਚ ਸਕਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਜਿਵੇਂ ਪਾਣੀ ਦੀ ਗੱਲ ਕੀਤੀ ਕਿ ਪਾਣੀ ਨੂੰ ਬਚਾਉਣ ਲਈ ਜਿਹੜੀਆਂ ਖੋਜਾਂ ਹੈ ਸਰਕਾਰ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਔਰ ਝੋਨੇ ਦੀ ਜਿਹੜੀ ਪਨੀਰੀ ਹੈਗੀ ਹੈ ਉਹ 15 ਜੂਨ ਤੋਂ ਪਹਿਲਾਂ ਨਾ ਲਾਈ ਜਾਵੇ ਔਰ ਉਸ ਵਕਤ ਲਾਈ ਜਾਵੇ ਜਦੋਂ ਬਾਰਿਸ਼ਾਂ ਹੁੰਦੀਆਂ ਹੋਣ ਤਾਂ ਪਾਣੀ ਦੇ ਉੱਤੇ ਪ੍ਰੈਸ਼ਰ ਨਹੀਂ ਪੈਂਦਾ। ਸਰਕਾਰ ਨੇ 2008 ਦੇ ਵਿੱਚ ਆਰਡੀਨੈਂਸ ਪਾਸ ਕਰਕੇ ਇਸ ਨੂੰ ਲਾਗੂ ਕੀਤਾ। ਕਿਸਾਨ ਭਰਾ ਨੇ ਇਸ ਨੂੰ ਵੱਡੇ ਪੱਧਰ 'ਤੇ ਅਪਣਾਇਆ। ਇਸ ਦੇ ਨਾਲ ਧਰਤੀ ਦੇ ਹੇਠਾਂ ਜਿਹੜਾ ਪਾਣੀ ਦੀ ਜਿਹੜੀ ਸਮੱਸਿਆ ਸੀਗੀ ਉਸ ਨੂੰ ਠੱਲ ਪਈ ਔਰ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਕੁਦਰਤੀ ਸਰੋਤ ਜਿਹੜੇ ਬਚਾਉਣ ਦੀ ਜਿਹੜੀ ਯੂਨੀਵਰਸਿਟੀ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਪੈਸਟੀਸਾਈਡ ਬਹੁਤ ਲੋਕ ਸਪਰੇਅ ਕਰਦੇ ਸੀਗੇ। ਸਭ ਤੋਂ ਜ਼ਿਆਦਾ ਪੈਸਟੀਸਾਈਡ ਜਿਹੜਾ ਉਹ ਨਰਮੇ ਕਪਾਹ ਦੇ ਖੇਤਰ ਜਿਹੜਾ ਕਿ ਦੱਖਣ ਪੱਛਮ ਪੰਜਾਬ ਦੇ ਵਿੱਚ ਹੈ ਉੱਥੇ ਹੁੰਦਾ ਸੀਗਾ। ਉੱਥੇ BT ਕਾਟਨ ਦੀ ਸਿਫਾਰਿਸ਼ ਕਰਕੇ ਕਾਟਨ ਨੂੰ ਜਿਹੜਾ ਨਰਮਾ ਕਪਾਹ ਹੈ ਇਸ ਨੂੰ ਇੱਕ ਨਵੀਂ ਜਾਨ ਮਿਲੀ ਹੈ ਔਰ ਕੀੜਿਆਂ ਦੀ ਜਿਹੜੀ ਆਮਦ ਹੈ ਬਹੁਤ ਘਟੀ ਹੈ। ਪੈਸਟੀਸਾਈਡ ਸਪਰੇਅ ਜਿਹੜਾ ਹੈ ਉਹ ਵੀ ਘਟਿਆ ਹੈ। ਸਰਬਪੱਖੀ ਕੀਟਨਾਸ਼ਕ ਸਪਰੇਅ ਦਾ ਜਿਹੜਾ ਢੰਗ ਹੈ ਜਿਸ ਨੂੰ ਅਸੀਂ ਇੰਟੈਗਰੇਟਿਡ ਪੈਸਟ ਮੈਨੇਜਮੈਂਟ ਅਪਰੋਚ ਕਹਿੰਦੇ ਹਾਂ ਉਸ ਦੇ ਮਾਡਿਊਲਸ ਬਣਾਏ ਗਏ, ਉਹ ਕਿਸਾਨ ਭਰਾਵਾਂ ਨੇ ਅਪਣਾਏ। ਇਹ ਵੱਖ-ਵੱਖ ਫਸਲਾਂ ਦੇ ਵਿੱਚ ਅਪਣਾਏ, ਜਿਵੇਂ ਕਣਕ, ਝੋਨਾ, ਜਿਵੇਂ ਆਪਣਾ ਮਕਈ, ਜਿਵੇਂ ਬਾਸਮਤੀ ਔਰ ਕਪਾਹ ਦੇ ਵਿੱਚ ਔਰ ਸਬਜ਼ੀਆਂ ਦੇ ਵਿੱਚ। ਇਸ ਤੋਂ ਵੀ ਅਸੀਂ ਪੈਸਟੀਸਾਈਡ 40% ਤੱਕ ਉਸ ਦੀ ਵਰਤੋਂ ਨੂੰ ਘਟਾ ਸਕੇ। ਇਹਦੇ ਨਾਲ ਖਰਚੇ ਵੀ ਘਟੇ ਹੈ, ਵਾਤਾਵਰਨ ਦਾ ਜਿਹੜਾ ਪ੍ਰਦੂਸ਼ਣ ਹੁੰਦਾ ਸੀ ਉਹ ਵੀ ਘਟਿਆ ਅਤੇ ਪੈਸਟੀਸਾਈਡ ਦੇ ਨਾਲ ਸੰਬੰਧਿਤ ਹੋਰ ਜਿਹੜੇ ਕਈ ਵਾਰੀ ਹਾਦਸੇ ਹੋ ਜਾਂਦੇ ਸੀ ਉਸ ਦੇ ਵਿੱਚ ਵੀ ਜਿਹੜੀ ਕਮੀ ਆਈ ਹੈ। ਤਾਂ ਮੈਂ ਸਮਝਦਾ ਕਿ ਇਹਨਾਂ ਸਾਰਿਆਂ ਕੁਦਰਤੀ ਸਰੋਤਾਂ ਨੂੰ ਬਚਾਉਣ ਖਾਤਰ ਜਿਹੜੇ ਉਪਰਾਲੇ ਕੀਤੇ ਗਏ ਆ ਉਹ ਕਿਸਾਨ ਭਰਾਵਾਂ ਤੱਕ ਪਹੁੰਚਾਏ ਗਏ ਆ ਔਰ ਤਾਂ ਕਿ ਕਿਸਾਨ ਭਰਾ ਖਰਚੇ ਵੀ ਘਟਾ ਸਕਣ, ਵਾਤਾਵਰਨ ਦਾ ਖਿਆਲ ਵੀ ਰੱਖ ਸਕਣ। ਇਹ ਸਾਰਾ ਜਿਹੜਾ ਸੰਦੇਸ਼ ਹੈ ਇਹ ਅਸੀਂ ਆਪਣੇ ਕਿਸਾਨ ਮੇਲਿਆਂ ਦੇ ਰਾਹੀਂ, ਆਪਣੇ ਖੇਤੀ ਸਾਹਿਤ ਦੇ ਰਾਹੀਂ ਲੋਕਾਂ ਨੂੰ ਪਹੁੰਚਾਉਂਦੇ ਹਾਂ, ਕਿਸਾਨ ਭਰਾਵਾਂ ਤੱਕ ਉਹ ਪਹੁੰਚਦਾ ਕਰਦੇ ਹਾਂ। ਔਰ ਕਿਸਾਨ ਮੇਲਿਆਂ ਦਾ ਜਿਹੜਾ ਅਸੀਂ ਥੀਮ ਰੱਖਦੇ ਹਾਂ ਉਹ ਵੀ ਵਾਤਾਵਰਨ ਦੇ ਉੱਤੇ ਆਧਾਰਿਤ ਰੱਖਿਆ ਜਾਂਦਾ। ਪਹਿਲਾਂ ਥੀਮ ਹੁੰਦਾ ਸੀਗਾ ਪਾਣੀ ਬਚਾਓ ਪੰਜਾਬ ਬਚਾਓ, ਫਿਰ ਥੀਮ ਰੱਖਿਆ ਅਸੀਂ ਵਾਤਾਵਰਨ ਦੀ ਸੰਭਾਲ ਕਰੋ, ਫਿਰ ਅਸੀਂ ਥੀਮ ਰੱਖਿਆ ਹੁਣ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕਿਉਂਕਿ ਹਵਾ ਜਿਹੜੀ ਹੈ ਉਸ ਦਾ ਪ੍ਰਦੂਸ਼ਣ ਜਿਹੜਾ ਘਟਾਇਆ ਜਾਵੇ ਔਰ ਪਾਣੀ ਜਿਹੜਾ ਹੈ ਉਸ ਦੀ ਸਹੀ ਵਰਤੋਂ ਕੀਤੀ ਜਾਵੇ। ਇਸ ਦੇ ਵਿੱਚ ਜਿਹੜਾ ਨਿਗਾਰ ਆ ਰਿਹਾ ਹੈ ਇਸ ਦਾ ਖਿਆਲ ਕੀਤਾ ਜਾ ਸਕੇ ਔਰ ਮਾਤਾ ਧਰਤ ਮਹੱਤ ਕਿ ਸਾਡੀ ਜਿਹੜੀ ਭੂਮੀ ਹੈ ਇਸ ਦੇ ਵਿੱਚ ਜਿਹੜਾ ਇਸ ਦੀ ਸਿਹਤ ਦੇ ਨਾਲ ਖਿਲਵਾੜ ਹੋਇਆ ਹੈ ਇਸ ਨੂੰ ਬਰਕਰਾਰ ਰੱਖਿਆ ਜਾ ਸਕੇ ਔਰ ਇਸ ਦਾ ਸੁਧਾਰ ਕੀਤਾ ਜਾ ਸਕੇ, ਇਸ ਦੀ ਸਿਹਤ ਸੰਭਾਲ ਕੀਤੀ ਜਾ ਸਕੇ। ਇਹਨਾਂ ਮੇਲਿਆਂ ਦੇ ਉਦੇਸ਼ ਦੇ ਨਾਲ ਅਸੀਂ ਸਾਰੀ ਟੈਕਨੋਲੋਜੀ ਜਿਹੜੀ ਹੈ ਉਹ ਕਿਸਾਨਾਂ ਭਰਾਵਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਸਬਜ਼ੀਆਂ ਦੇ ਵਿੱਚ ਅਸੀਂ ਪ੍ਰੋਟੈਕਟਡ ਕਲਟੀਵੇਸ਼ਨ ਔਰ ਨੈਟ ਹਾਊਸ, ਪੋਲੀ ਨੈਟ ਹਾਊਸ ਔਰ ਪੋਲੀ ਟਨਲ ਵਰਗੀਆਂ ਵਿਧੀਆਂ ਅਪਣਾ ਕੇ ਉਹਨਾਂ ਦੇ ਰਾਹੀਂ ਅਸੀਂ ਉਹਨਾਂ ਸਬਜ਼ੀਆਂ ਦੀ, ਖਾਸ ਕਰਕੇ ਟਮਾਟਰ, ਖਾਸ ਕਰਕੇ ਬੈਂਗਣ, ਖਾਸ ਕਰਕੇ ਸ਼ਿਮਲਾ ਮਿਰਚ ਜਿਹੜੀਆਂ ਸਬਜ਼ੀਆਂ ਹੈ ਇਹਨਾਂ ਦੀ ਜਿਹੜੀ ਕਾਸ਼ਤ ਇਸ ਰਾਹੀਂ ਕੀਤੀ ਜਾਵੇ ਤਾਂ ਕੀੜੇ ਉਸ ਨੈਟ ਹਾਊਸ ਦੇ ਅੰਦਰ ਨਹੀਂ ਆਉਂਦੇ ਔਰ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਕਰਨਾ ਨਹੀਂ ਪੈਂਦਾ ਔਰ
ਪੈਸਟੀਸਾਈਡ ਰੈਜ਼ੀਡਿਊ ਤੋਂ ਬਿਨਾ ਸਾਡਾ ਜਿਹੜਾ ਪ੍ਰੋਡਿਊਸ ਹੈਗਾ ਉਹ ਸਿਹਤ ਲਈ ਵੀ ਚੰਗਾ ਹੈ, ਉਹ ਥੋੜ੍ਹਾ ਜਿਹਾ ਅਗੇਤਾ ਔਰ ਅੱਛਾ ਹੋਣ ਕਰਕੇ ਗੁਣਵੱਤਾ ਦੇ ਪੱਖੋਂ ਉਸ ਦਾ ਮਾਰਕੀਟ 'ਚ ਮੁੱਲ ਵੀ ਚੰਗਾ ਸਾਨੂੰ ਮਿਲ ਜਾਂਦਾ ਅਤੇ ਕਿਸਾਨ ਭਰਾ ਇਸ ਨੂੰ ਅਪਣਾ ਰਹੇ ਆ। ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਆ ਉਹ ਖੋਜ ਕਰਦੀ ਹੈ, ਖੋਜ ਤਕਨੀਕਾਂ ਵਿਕਸਿਤ ਕਰਦੀ ਹੈ, ਔਰ ਮਹਿਕਮਾ ਐਗਰੀਕਲਚਰ ਪੰਜਾਬ ਦਾ, ਮਹਿਕਮਾ ਹਾਰਟੀਕਲਚਰ ਪੰਜਾਬ ਦਾ ਇਹਨਾਂ ਤਕਨੀਕਾਂ ਨੂੰ ਵਿਕਸਿਤ ਕਰਦਾ ਹੈ ਆਪਣੇ ਐਕਸਟੈਂਸ਼ਨ ਪ੍ਰੋਗਰਾਮ ਦੇ ਰਾਹੀਂ। ਔਰ ਪੰਜਾਬ ਸਟੇਟ ਦਾ ਜਿਹੜਾ ਫਾਰਮਰਸ ਕਮਿਸ਼ਨ ਹੈ ਉਹ ਵੀ ਇਸ ਪਾਸੇ ਲੱਗਿਆ ਹੈ, ਔਰ ਯੂਨੀਵਰਸਿਟੀ ਨੇ ਪੋਲੀ ਹਾਊਸ ਦੇ, ਪੋਲੀ ਨੈਟ ਹਾਊਸ ਦੇ ਨਵੇਂ ਡਿਜ਼ਾਈਨ ਪੈਦਾ ਕੀਤੇ ਹੈ, ਔਰ ਇਸ ਬਾਰੇ ਟ੍ਰੇਨਿੰਗ ਪ੍ਰੋਗਰਾਮਸ ਲਾ ਕੇ ਇਸ ਬਾਰੇ ਹੋਰ ਜਾਣਕਾਰੀ ਵੱਖ-ਵੱਖ ਵਿਧੀਆਂ ਨਾਲ ਕਿਸਾਨਾਂ ਤੱਕ ਸਾਂਝੀਆਂ ਕਰਕੇ ਉਹਨਾਂ ਦੇ ਨਾਲ ਰਲ ਕੇ ਅਸੀਂ ਇੱਕ ਸਹਿ ਯਾਤਰਾ ਕੀਤੀ ਹੈ, ਔਰ ਉਹ ਸਬਸਿਡੀ ਦਿੰਦੇ ਹਨ, ਔਰ ਇਹ ਸਬਸਿਡੀ ਕਿਸਾਨ ਭਰਾ ਲੈ ਕੇ ਵੱਡੇ ਪੱਧਰ ਦੇ ਉੱਤੇ ਇਹਨਾਂ ਨੈਟ ਹਾਊਸਸ ਨੂੰ ਪੰਜਾਬ 'ਚ ਥਾਂ ਦੇ ਰਹੇ ਆ, ਔਰ ਇਸ ਤੋਂ ਚੰਗਾ ਪੈਸਾ ਕਮਾ ਰਹੇ ਆ, ਔਰ ਇਸ ਦੇ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਕਰ ਰਹੇ ਆ ਅਤੇ ਨਾਲ ਆਪਣੀ ਜਿਹੜੀ ਪੌਸ਼ਟਿਕ ਸਬਜ਼ੀਆਂ ਜਿਹੜੀਆਂ ਉਹ ਹਾਸਲ ਕਰ ਰਹੇ ਆ। ਅਤੇ ਦੂਸਰੀ ਜਿਹੜੀ ਗੱਲ ਹੈ, ਯੂਨੀਵਰਸਿਟੀ ਨੇ ਆਪਣੀ ਤਕਨੀਕੀ ਵਿਕਾਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਤਰੀਕਿਆਂ ਦੇ ਵਿੱਚ ਚੁਸਤੀ ਲਿਆਂਦੀ ਹੈ, ਔਰ ਹੁਣ ਜਿਹੜੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਹੈ, ਮੋਬਾਈਲ ਸੇਵਾ ਹੈ, ਔਰ ਇੰਟਰਨੈੱਟ ਦੀ ਵਰਤੋਂ ਹੈ, ਉਸ ਦੇ ਰਾਹੀਂ ਅਸੀਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜੇ 18 ਹਨ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਉਹਨਾਂ ਨੂੰ ਵਰਤ ਕੇ ਕਿਸਾਨ ਬੀਬੀਆਂ, ਕਿਸਾਨ ਭਰਾਵਾਂ ਲਈ ਟ੍ਰੇਨਿੰਗ ਪ੍ਰੋਗਰਾਮ ਲਾ ਕੇ ਔਰ ਇਹਨਾਂ ਸਾਧਨਾਂ ਦੀ ਵਰਤੋਂ ਕਰਕੇ ਉਹਨਾਂ ਤੱਕ ਅਸੀਂ ਸੂਚਨਾ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਉਹ ਗਿਆਨ ਜਿਹੜਾ ਉਹਨਾਂ ਤੱਕ ਪਹੁੰਚਦਾ ਹੋ ਸਕੇ। ਖੇਤੀ ਸਾਹਿਤ ਦੇ ਵਿੱਚ ਕਿਸਾਨਾਂ ਦੀ ਰੁਚੀ ਬਹੁਤ ਹੈ। ਖੇਤੀ ਸਾਹਿਤ ਦੇ ਵਿੱਚ ਗੁਣਵੱਤਾ ਪੱਖੋਂ ਇਹਦੇ ਕੰਟੈਂਟ, ਇਸ ਦੀ ਪ੍ਰੈਜੈਂਟੇਸ਼ਨ ਔਰ ਇਸ ਦੇ ਵਿੱਚ ਵਿਸ਼ਾ ਵਸਤੂ ਮਾਹਰਾਂ ਦੀ ਲੋੜ ਮੁਤਾਬਕ ਜਿਹੜੀ ਜਾਣਕਾਰੀ ਉਸ ਨੂੰ ਦੇ ਕੇ ਅਸੀਂ ਕਿਸਾਨ ਭਰਾਵਾਂ ਦੀ ਸੇਵਾ ਦੇ ਵਿੱਚ ਗਿਆਨ ਜਿਹੜਾ ਭੇਜ ਰਹੇ ਹਾਂ। ਔਰ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਗਿਆ ਹੈ ਕਿ ਤਕਰੀਬਨ 4-4.5 ਸਾਲ ਪਹਿਲਾਂ ਜਿਹੜਾ ਤਕਰੀਬਨ 58 ਕੁ ਲੱਖ ਦੀ ਜਿਹੜੀ ਸੇਲ ਹੁੰਦੀ ਸੀ, ਉਹ 1 ਕਰੋੜ 15-20 ਲੱਖ ਦੇ ਕਰੀਬ ਪਹੁੰਚ ਗਈ ਹੈ। ਇੱਥੋਂ ਪਤਾ ਲੱਗਦਾ ਕਿ ਕਿਸਾਨ ਭਰਾ ਜਿਹੜੇ ਉਹ ਖੇਤੀ ਗਿਆਨ ਦੇ ਨਾਲ ਜੁੜਨਾ ਚਾਹੁੰਦੇ ਹੈ, ਔਰ ਉਹ ਜੁੜੇ ਹੋਏ ਹੈ, ਔਰ ਇਹੀ ਤਰੀਕਾ ਹੈ ਕਿ ਖੇਤੀ ਦੇ ਨਾਲ ਜੁੜ ਕੇ ਤੁਸੀਂ ਖੇਤੀ ਨੂੰ ਵਿਗਿਆਨਕ ਲੀਹਾਂ 'ਤੇ ਤੋਰ ਸਕਦੇ ਹੋ, ਔਰ ਆਪਣੀ ਖੇਤੀ ਨੂੰ ਹੋਰ ਚੰਗੇਰਾ ਕਰ ਸਕਦੇ ਹੋ। ਸਭ ਤੋਂ ਵੱਡੀ ਇੱਕ ਸਮੱਸਿਆ ਜਿਹੜੀ ਪੰਜਾਬ ਦੀ ਖੇਤੀਬਾੜੀ ਜਿਹਦੇ ਨਾਲ ਜੂਝ ਰਹੀ ਉਹ ਇਹ ਹੈ ਕਿ ਬਹੁਤ ਗਿਣਤੀ ਉਹਨਾਂ ਕਿਸਾਨਾਂ ਦੀ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਬਹੁਤ ਛੋਟੀਆਂ, ਪਰਿਵਾਰਾਂ ਦੀ ਵੰਡ ਹੋ ਕੇ ਜ਼ਮੀਨਾਂ ਦੇ ਵਿੱਚ ਟੁਕੜੇ ਹੋ ਜਾਂਦੇ ਆ, ਜ਼ਮੀਨਾਂ ਛੋਟੀਆਂ ਹੋ ਰਹੀਆਂ, ਉਹਨਾਂ ਤੋਂ ਆਮਦਨ ਪੂਰੀ ਨਹੀਂ ਮਿਲਦੀ, ਔਰ ਕਿਸਾਨ ਭਰਾ ਕੀ ਕਰਦੇ, ਸ਼ਹਿਰਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤੇ ਆ। ਔਰ ਅਸੀਂ ਛੋਟੇ ਕਿਸਾਨਾਂ ਲਈ ਵੀ ਵੱਖ-ਵੱਖ ਤਕਨੀਕਾਂ ਜਿਹੜਾ ਉਹਦਾ ਵਿਕਾਸ ਕਰ ਰਹੇ ਹਾਂ। ਕਈ ਤਰ੍ਹਾਂ ਦੇ ਐਸੇ ਡਿਪਲੋਮੇ ਸ਼ੁਰੂ ਕਰ ਰਹੇ ਹਾਂ, ਜਿਸ ਤਰ੍ਹਾਂ ਮੋਬਾਈਲ ਦੀ ਰਿਪੇਅਰ ਦਾ ਡਿਪਲੋਮਾ ਹੈ, ਟਰੈਕਟਰ ਦੀ ਰਿਪੇਅਰ ਦਾ ਡਿਪਲੋਮਾ ਹੈ, ਇਸ ਤਰ੍ਹਾਂ ਇੰਜਨ ਦੀ ਰਿਪੇਅਰ ਦਾ ਡਿਪਲੋਮਾ ਹੈ, ਕੰਪਿਊਟਰ ਦੀ ਰਿਪੇਅਰ ਦਾ ਡਿਪਲੋਮਾ ਹੈ, ਤਾਂ ਕਿ ਕਿਸਾਨ ਭਰਾ ਜਿਹੜੇ ਨੌਜਵਾਨ ਹੈਗੇ ਜਿਨ੍ਹਾਂ ਦੀਆਂ ਜ਼ਮੀਨਾਂ ਛੋਟੀਆਂ, ਉਹ ਇਹਨਾਂ ਸਹਾਇਕ ਕਿੱਤਾ ਮੁਖੀ ਡਿਪਲੋਮਿਆਂ ਤੋਂ ਜਾਣਕਾਰੀ ਹਾਸਲ, ਕੁਛ ਆਮਦਨ ਕਮਾ ਸਕਣ, ਔਰ ਨਾਲ ਆਪਣੀ ਖੇਤੀ ਕਰਕੇ ਕਰ ਸਕਣ। ਪੈਰੀ ਅਰਬਨ ਐਗਰੀਕਲਚਰ, ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਵਸਦੇ ਆ, ਸ਼ਹਿਰਾਂ ਦੇ ਬਾਹਰ ਅਸੀਂ ਪੈਰੀ ਅਰਬਨ ਐਗਰੀਕਲਚਰ ਨੂੰ ਥੋੜ੍ਹਾ ਜਿਹਾ ਪ੍ਰੋਤਸਾਹਨ ਦੇਣਾ ਚਾਹੁੰਦੇ ਹਾਂ, ਤਾਂ ਕਿ ਉਹ ਖੇਤੀ ਨੂੰ ਉਹ ਮੋੜ ਦਿੱਤਾ ਜਾਏ ਕਿ ਸ਼ਹਿਰੀਆਂ ਦੀ ਲੋੜਾਂ ਦੇ ਮੁਤਾਬਕ ਖੇਤੀ ਉਤਪਾਦਨ ਕੀਤਾ ਜਾਏ, ਤਾਂ ਕਿ ਉਹਨਾਂ ਨੂੰ ਤਾਜ਼ਾ ਔਰ ਮੌਕੇ ਸਿਰ ਫਰੈਸ਼ ਜਿਹੜੀ ਵੈਜੀਟੇਬਲਸ ਹੈਗੀਆਂ, ਹਾਰਟੀਕਲਚਰ ਦਾ ਪ੍ਰੋਡਿਊਸ ਹੈਗਾ, ਹੋਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਅੱਜ ਕੱਲ੍ਹ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਔਰਤਾਂ ਦੀ ਗੱਲ ਕਰ ਲਈਏ ਤਾਂ ਤਕਰੀਬਨ 63 ਤੋਂ 70% ਔਰਤਾਂ ਜਿਹੜੀਆਂ ਅਨੀਮਿਕ ਹੈ, ਉਹਨਾਂ ਦੇ ਵਿੱਚ ਜਿਹੜੀ ਖੂਨ ਦੀ ਘਾਟ ਹੈ, ਇਹ ਬੜਾ ਵੱਡਾ ਵਿਸ਼ਾ ਹੈ। ਸਾਡੇ ਜਿਹੜੇ ਬੱਚੇ ਹੈ ਉਹ ਮੈਲਨਰਿਸ਼ਡ ਹੈਗੇ ਆ, ਔਰ ਇਹ ਵੀ ਬੜੀ ਵੱਡੀ ਗੱਲ ਹੈਗੀ ਹੈ। ਇਹਨਾਂ ਦੀ ਗੱਲ ਦਾ ਧਿਆਨ ਰੱਖਦਿਆਂ ਹੋਇਆਂ ਸਾਨੂੰ ਮੁੜ ਕੇ ਅਸੀਂ ਸੋਚ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਅਸੀਂ ਜਿਹੜੀ ਖੁਰਾਕੀ ਨਿਊਟ੍ਰੀਸ਼ਨ ਗਾਰਡਨ ਜਿਸ ਨੂੰ ਕਹਿੰਦੇ ਹਾਂ, ਕਿ ਕੁਛ ਬੂਟੇ ਫਲਾਂ ਦੇ, ਕੁਛ ਸਬਜ਼ੀਆਂ, ਉਹਦੇ ਬਾਰੇ ਯੂਨੀਵਰਸਿਟੀ ਨੇ ਤੈਅ ਕੀਤਾ ਕਿ ਕਿਹੜੀਆਂ ਸਬਜ਼ੀਆਂ ਲੱਗਣੀਆਂ, ਕਿਹੜੇ ਬੂਟੇ ਲੱਗਣੇ ਆ। ਉਹ ਬੂਟਿਆਂ ਰਾਹੀਂ ਉਹ ਆਪਣੇ ਘਰ ਦੀ ਲੋੜਾਂ ਮੁਤਾਬਕ ਸਬਜ਼ੀਆਂ ਔਰ ਹੋਰ ਫਲ ਔਰ ਹੋਰ ਪਦਾਰਥ ਪੈਦਾ ਕਰ ਸਕਣ, ਤਾਂ ਕਿ ਆਪਣੀ ਜਿਹੜੀ ਖੁਰਾਕ ਦੀ ਲੋੜ ਨੂੰ ਉਹ ਪੂਰਾ ਕਰ ਸਕਣ। ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਹਰੀ ਕ੍ਰਾਂਤੀ ਆਈ, ਉਸ ਦੇ ਵਿੱਚ ਜ਼ਿਆਦਾ ਜ਼ੋਰ ਕਣਕ ਝੋਨੇ 'ਤੇ ਰਿਹਾ, ਸਬਜ਼ੀਆਂ ਵੱਲ ਘੱਟ ਰਿਹਾ, ਔਰ ਦਾਲਾਂ ਵੱਲ ਬਹੁਤ ਘੱਟ ਰਿਹਾ। ਔਰ ਦਾਲਾਂ ਨੂੰ ਪ੍ਰੋਤਸਾਹਨ ਕਰਨ ਲਈ ਅਸੀਂ ਕੁਛ ਵਰਾਇਟੀਆਂ ਯੂਨੀਵਰਸਿਟੀ ਵੱਲੋਂ ਨਿਕਲੀਆਂ, ਜਿੱਦਾਂ SML 668, SML 832 ਜਿਹੜੀ ਮੂੰਗੀ ਦੀ ਕਿਸਮ ਹੈਗੀ ਹੈ। ਔਰ ਮੂੰਗੀ ਦੀ ਕਿਸਮ ਤੁਸੀਂ ਇਸ ਤਰ੍ਹਾਂ ਦੀ ਹੈ, 60 ਹੈ, 60 ਮੂੰਗੀ, ਔਰ ਬੜੇ ਥੋੜ੍ਹੇ ਸਮੇਂ 'ਚ ਤਿਆਰ ਹੋ ਜਾਂਦੀ ਹੈ। ਔਰ ਤੁਸੀਂ ਕਣਕ ਤੋਂ ਬਾਅਦ ਇਹ ਮੂੰਗੀ ਬੀਜ ਸਕਦੇ ਹੋ, ਔਰ ਇਸ ਦੇ ਨਾਲ ਝੋਨਾ ਲਾਉਣ ਤੋਂ ਪਹਿਲਾਂ ਤੁਸੀਂ ਮੂੰਗੀ ਲੈ ਸਕਦੇ ਹੋ। ਜੇ ਮੂੰਗੀ ਚੰਗੀ ਹੋ ਗਈ ਤਾਂ ਤੁਹਾਨੂੰ ਝਾੜ ਚੰਗਾ ਦੇ ਜਾਂਦੀ ਹੈ। ਜੇ ਬਾਈ ਚਾਂਸ ਕੋਈ ਐਸਾ ਮੌਸਮ ਹੋ ਗਿਆ ਕਿ ਮੂੰਗੀ ਨਹੀਂ ਚੰਗੀ ਹੋਈ ਤਾਂ ਤੁਸੀਂ ਇਹਨੂੰ ਵਾਹ ਦਿਓ। ਇਹ ਖੇਤਾਂ ਦੇ ਵਿੱਚ ਹਰੀ ਖਾਦ ਦਾ ਕੰਮ ਕਰੇਗੀ,
ਔਰ ਉਸ ਦੇ ਨਾਲ ਜਿਹੜੀ ਜ਼ਮੀਨ ਦੇ ਵਿੱਚ ਪਾਉਣ ਵਾਲੀ ਜਿਹੜੀ ਨਾਈਟ੍ਰੋਜਨ ਖਾਦ ਹੈ ਉਹ ਤੁਹਾਨੂੰ ਬਹੁਤ ਘੱਟ ਪਾਉਣੀ ਪਏਗੀ। ਸਿਰਫ ਕਣਕ ਝੋਨੇ ਦੇ ਵਿੱਚ ਹੀ ਨਹੀਂ, ਆਉਣ ਵਾਲੀਆਂ ਹੋਰ ਜ਼ਮੀਨ ਦਾ ਸੁਧਾਰ ਜਿਹੜਾ ਇਸ ਦੇ ਨਾਲ ਹੋ ਜਾਂਦਾ, ਤਾਂ ਮੈਂ ਸਮਝਦਾ ਕਿ ਇਸ ਨਾਲ ਵੀ ਅਸੀਂ ਇੱਕ ਚੰਗੇ ਪਾਸੇ ਕੁਦਰਤੀ ਸਰੋਤ ਨੂੰ ਬਚਾਉਣ ਵਾਲੇ ਪਾਸੇ ਇੱਕ ਕਦਮ ਪੁੱਟਿਆ। ਔਰ ਮਸ਼ੀਨਰੀ ਵੀ ਅਸੀਂ ਕਾਫੀ ਤਰ੍ਹਾਂ ਦੀ ਵਿਕਸਿਤ ਕੀਤੀ ਹੈ। ਜਿਹੜੀ ਨਰਸਰੀ ਆਪਾਂ ਅੱਗੇ ਬੀਜਦੇ ਸੀਗੇ ਪੈਡੀ ਦੀ, ਜਿਹਨੂੰ ਝੋਨਾ ਕਹਿੰਦੇ ਆ, ਔਰ ਹੁਣ ਮੈਟ ਟਾਈਪ ਨਰਸਰੀ ਵਾਸਤੇ ਟ੍ਰੇਨਿੰਗ ਯੂਨੀਵਰਸਿਟੀ ਦੇ ਰਹੀ ਹੈ ਕਿ ਤੁਸੀਂ ਪੈਡੀ ਟਰਾਂਸਪਲਾਂਟਰ ਜਿਹੜੀ ਮਸ਼ੀਨ ਹੈ ਉਸ ਦੇ ਨਾਲ ਨਰਸਰੀ ਬੀਜੋ, ਲੇਬਰ 'ਤੇ ਖਰਚ ਆਏਗਾ, ਤੁਹਾਡੇ ਜਿਹੜੇ ਫਾਈਨੈਂਸ਼ੀਅਲ ਸਰੋਤ ਹੈਗੇ ਉਹ ਬਚਣਗੇ, ਤਾਂ ਇਸ ਦੇ ਨਾਲ ਬੜਾ ਕੰਮ ਐਫੀਸ਼ੀਐਂਟਲੀ ਹੋ ਸਕਦਾ। ਇਸ ਪਾਸੇ ਵੀ ਯੂਨੀਵਰਸਿਟੀ ਧਿਆਨ ਦਿੰਦੀ ਹੈ। ਔਰ ਇੱਕ ਯੂਨੀਵਰਸਿਟੀ ਨੇ ਮਸ਼ੀਨ ਕੱਢੀ ਹੈ, ਉਸ ਨੂੰ ਹੈਪੀ ਸੀਡਰ ਕਹਿੰਦੇ ਆ। ਹੈਪੀ ਸੀਡਰ ਦੇ ਨਾਲ ਕੀ ਹੁੰਦਾ ਹੈ ਕਿ ਜਿਸ ਵੇਲੇ ਤੁਸੀਂ ਝੋਨਾ ਵੱਢਦੇ ਆ, ਝੋਨਾ ਦੇ ਵੱਢ ਦੇ ਵਿੱਚ ਹੀ ਕਣਕ ਬੀਜੀ ਜਾਂਦੀ ਹੈ ਔਰ ਉਸ ਦੇ ਨਾਲ ਕੋਈ ਜ਼ਿਆਦਾ ਵਹਾਈ ਨਹੀਂ ਹੁੰਦੀ, ਲੇਕਿਨ ਕਣਕ ਦਾ ਝਾੜ ਜਿਹੜਾ ਹੈ ਉਹ ਵੀ ਵਹਾਈ ਕਰਕੇ ਅਗਰ ਬੀਜੀਏ ਕਣਕ ਤਾਂ ਉਨਾ ਹੀ ਹੋ ਜਾਂਦਾ ਹੈ ਔਰ ਜ਼ਿਮੀਂਦਾਰ ਨੂੰ ਜ਼ਿਆਦਾ ਤਰੱਦਦ ਨਹੀਂ ਕਰਨਾ ਪੈਂਦਾ ਹੈ ਔਰ ਇਸ ਦੇ ਨਾਲ ਪਾਣੀ ਵੀ ਬਚਦਾ, ਫਿਊਲ ਦੀ ਵੀ ਬਚਤ ਹੁੰਦੀ ਹੈ, ਸਰੋਤ ਬਚਦੇ ਹੈ। ਤਾਂ ਯੂਨੀਵਰਸਿਟੀ ਹਰ ਪਾਸੇ ਕੋਸ਼ਿਸ਼ ਕਰ ਰਹੀ ਹੈ ਕਿ ਕੁਦਰਤੀ ਔਰ ਹੋਰ ਜਿਹੜੇ ਸਰੋਤ ਹੈ ਉਹਨਾਂ ਦੀ ਬਚਤ ਕੀਤੀ ਜਾਵੇ ਤਾਂ ਕਿ ਕਿਸਾਨ ਭਰਾ ਆਪਣੀ ਖੇਤੀ ਨੂੰ ਹੋਰ ਵਧੀਆ ਕਰ ਸਕਣ, ਉਸ ਤੋਂ ਜ਼ਿਆਦਾ ਵੱਧ ਤੋਂ ਵੱਧ ਮੁਨਾਫਾ ਕਰ ਸਕਣ। ਮੈਂ ਸਮਝਦਾ ਕਿ ਕਿਸਾਨ ਭਰਾਵਾਂ ਨੂੰ ਵਿਗਿਆਨੀਆਂ ਦੇ ਨਾਲ ਜੋੜਨਾ ਚਾਹੀਦਾ। ਬਹੁਤ ਤਰ੍ਹਾਂ ਦੇ ਐਸੇ ਫੋਰਮ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਜਾਂਦੇ ਆ ਜਿੱਥੇ ਕਿਸਾਨ ਭਰਾ ਯੂਨੀਵਰਸਿਟੀ ਦੇ ਨਾਲ ਜੁੜਦੇ ਆ, ਚਾਹੇ ਉਹ ਕਿਸਾਨ ਮੇਲੇ ਹੋਣ, ਟ੍ਰੇਨਿੰਗ ਕੈਂਪ ਹੋਣ, ਇੰਟਰਫੇਸ ਮੀਟਿੰਗ ਹੋਣ। ਯੂਨੀਵਰਸਿਟੀ ਵੱਲ ਬਹੁਤ ਸਾਰੀਆਂ ਐਸੀਆਂ ਕਮੇਟੀਆਂ ਬਣੀਆਂ ਹਨ ਜਿਨ੍ਹਾਂ 'ਤੇ ਅਗਾਂਹ ਵਧੂ ਕਿਸਾਨ ਉਹਨਾਂ ਦੇ ਮੈਂਬਰ ਹੈ। PAU ਕਿਸਾਨ ਕਲੱਬ ਦੇ ਬਹੁਤ ਸਾਰੇ ਕਿਸਾਨ ਮੈਂਬਰ ਹੈ। ਇਸੇ ਤਰ੍ਹਾਂ ਹੀ ਸਬਜ਼ੀ ਉਤਪਾਦਨ ਕਮੇਟੀ ਹੈ, ਫਲ ਉਤਪਾਦਨ ਕਮੇਟੀ ਹੈ, ਉਹ ਪੰਜਾਬ ਭਰ ਦੇ ਕਿਸਾਨ ਉਸ ਦੇ ਮੈਂਬਰ ਹਨ। ਉਹ ਆਪਣੀ ਗੱਲ ਯੂਨੀਵਰਸਿਟੀ ਦੇ ਮਾਹਰਾਂ ਨੂੰ ਦੱਸਦੇ ਹਨ ਔਰ ਮਾਹਰਾਂ ਦੀ ਗੱਲ ਸੁਣਦੇ ਹਨ। ਯੂਨੀਵਰਸਿਟੀ ਮਾਹਰਾਂ ਨੂੰ ਜਿਹੜਾ ਅੱਛੀ ਫੀਡਬੈਕ ਮਿਲ ਕੇ ਆਪਣੀ ਖੋਜ ਔਰ ਪਸਾਰ ਗਤੀਵਿਧੀਆਂ ਨੂੰ ਚੰਗੇ ਪਾਸੇ ਉਹਨਾਂ ਦੇ ਲੋੜ ਮੁਤਾਬਕ ਉਹਨਾਂ ਨੂੰ ਤਰਜੀਹ ਦੇਣ ਦਾ ਮੌਕਾ ਮਿਲਦਾ ਹੈ ਔਰ ਕਿਸਾਨ ਭਰਾਵਾਂ ਨੂੰ ਗਿਆਨ ਜਿਹੜਾ ਉਹ ਮਿਲਦਾ ਹੈ, ਦੁਪਾਸੜੇ ਫਾਇਦਾ ਹੁੰਦਾ ਹੈ ਔਰ ਇਸ ਦੇ ਨਾਲ ਖੇਤੀ ਅੱਗੇ ਵੱਧਦੀ ਹੈ। ਤਾਂ ਮੇਰਾ ਸੰਦੇਸ਼ ਇਹੀ ਹੋਏਗਾ ਕਿ ਵੱਧ ਤੋਂ ਵੱਧ ਕਿਸਾਨ ਭਰਾ ਮਾਹਰਾਂ ਨਾਲ ਜੁੜੋ, ਖੇਤੀ ਸਾਹਿਤ ਦੇ ਨਾਲ ਜੁੜੋ, ਖੇਤੀ ਸਾਹਿਤ ਨੂੰ ਆਪਣੇ ਘਰਾਂ 'ਚ ਜਗ੍ਹਾ ਦਿਓ, ਆਪਣੇ ਘਰ ਲਾਇਬ੍ਰੇਰੀਆਂ ਬਣਾਓ ਔਰ ਪਿੰਡਾਂ 'ਚ ਲਾਇਬ੍ਰੇਰੀਆਂ ਬਣਾਓ। ਜੇ ਤੁਸੀਂ ਸਾਡੇ ਕੋਲ ਪ੍ਰਪੋਜ਼ਲ ਲੈ ਕੇ ਆਓਗੇ, ਅਸੀਂ ਤੁਹਾਨੂੰ ਜਿਹੜਾ ਵੀ ਸੰਭਵ ਹੋਵੇਗਾ ਉਹ ਤੁਹਾਨੂੰ ਰਿਆਇਤ ਦੇਵਾਂਗੇ, ਕੋਸ਼ਿਸ਼ ਕਰਾਂਗੇ, ਮਦਦ ਕਰਾਂਗੇ ਤੁਹਾਡੀ ਉਸ ਲਾਇਬ੍ਰੇਰੀ ਨੂੰ ਬਣਾਉਣ ਲਈ। NRI ਸਾਡੇ ਭਰਾਵਾਂ ਨੇ ਬਹੁਤ ਇਸ ਪਾਸੇ ਸਹਿਯੋਗ ਦਿੱਤਾ ਹੈ ਅਤੇ ਮੈਂ ਸਮਝਦਾ ਕਿ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ NRI ਭਰਾ ਯੋਗਦਾਨ ਪਾਉਣ, ਖੇਤੀ ਲਾਇਬ੍ਰੇਰੀਆਂ ਬਣਾਉਣ ਔਰ ਸਮਾਜਿਕ ਕੁਰੀਤੀਆਂ ਵੱਲ ਕਦਮ ਚੁੱਕਿਆ ਜਾਏ ਕਿ ਅਸੀਂ ਚੰਗੇਰੇ ਪਾਸੇ ਜੁੜੀਏ, ਖੇਤੀ ਨੂੰ ਅੱਗੇ ਤੋਰੀਏ ਔਰ ਆਉਣ ਵਾਲਾ ਭਵਿੱਖ ਜਿਹੜਾ ਹੈ ਆਪਣਾ, ਆਪਣੇ ਦੇਸ਼ ਦਾ, ਆਪਣੇ ਸੂਬੇ ਦਾ, ਆਪਣੇ ਪਰਿਵਾਰ ਦਾ ਅਸੀਂ ਬਣਾਈਏ ਔਰ ਆਉਣ ਵਾਲਾ ਸਮਾਂ ਜਿਹੜਾ ਉਸ ਨੂੰ ਚੰਗੀਆਂ ਲੀਹਾਂ 'ਤੇ ਲੈ ਕੇ ਜਾਈਏ। ਅਤੇ ਮੈਂ ਤੁਹਾਡੀ ਸਾਰਿਆਂ ਦੀ ਖੇਤੀ ਵਾਸਤੇ, ਤੁਹਾਡੇ ਚੰਗੇ ਭਵਿੱਖ ਵਾਸਤੇ ਆਪਣੀਆਂ ਸ਼ੁਭ ਇੱਛਾਵਾਂ ਭੇਟ ਕਰਦਾ ਹਾਂ।